ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਪੰਜਾਬ ਦੇ ਵਿੱਚ ਸਿਆਸੀ ਕਾਨਫਰੰਸਾਂ ਤੋਂ, ਜਿਹੜੀਆਂ ਮੇਲਾ ਮਾਘੀ ਤੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਹੋਈਆਂ ਨੇ। ਤੇ ਇਹਨਾਂ ਸਿਆਸੀ ਕਾਨਫਰੰਸਾਂ ਦੇ ਵਿੱਚ ਵੱਖ-ਵੱਖ ਪਾਰਟੀਆਂ, ਖਾਸ ਕਰਕੇ ਅਕਾਲੀ ਦਲਾਂ ਨੇ ਆਪੋ ਆਪਣੇ ਰਾਗ ਅਲਾਪੇ ਨੇ, ਆਪੋ ਆਪਣਾ ਏਜੰਡਾ ਲੋਕਾਂ ਦੇ ਨਾਲ ਰੱਖਿਆ। ਇਸੇ ਦਰਮਿਆਨ ਪੰਜਾਬ ਨੂੰ ਕਹਿੰਦੇ ਇੱਕ ਹੋਰ ਅਕਾਲੀ ਦਲ ਮਿਲ ਗਿਆ, ਅੰਮ੍ਰਿਤਪਾਲ ਪ੍ਰਧਾਨ ਨੇ ਜੀ। ਬਿਲਕੁਲ ਜੀ, ਮਾਘੀ ਮੇਲੇ ਤੇ ਲਗਾਤਾਰ ਨਜ਼ਰਾਂ ਸੀਗੀਆਂ, ਕਿਉਂਕਿ ਇੱਕ ਪਾਸੇ ਅਕਾਲੀ ਦਲ ਬਾਦਲ ਧਿਰ ਨੇ ਆਪਣਾ ਪ੍ਰਦਰਸ਼ਨ ਕਰਨਾ ਸੀ, ਦੂਸਰੇ ਪਾਸੇ ਸਿਮਰਜੀਤ ਮਾਨ ਕਹਿੰਦੇ ਮੈਂ ਵੀ ਕਾਨਫਰੰਸ ਕਰਨੀ ਹੈ। ਤੇ ਪਰ ਸਭ ਦੀਆਂ ਜਿਹੜੀਆਂ ਨਜ਼ਰਾਂ ਖਾਸ ਕਰਕੇ ਸੀਗੀਆਂ ਉਹ ਨਵੀਂ ਪਾਰਟੀ ਦੇ ਹਵਾਲੇ ਨਾਲ ਪੰਥ ਬਚਾਓ ਪੰਜਾਬ ਬਚਾਓ ਦੇ ਨਾਅਰੇ ਹੇਠ ਜੋ ਇਸ਼ਤਿਹਾਰ ਅਖਬਾਰਾਂ 'ਚ ਦੇਖ ਕੇ ਐਲਾਨ ਕੀਤਾ ਗਿਆ ਸੀਗਾ ਕਿ ਨਵੀਂ ਪਾਰਟੀ ਦਾ ਐਲਾਨ ਹੋਏਗਾ। ਸੋ ਬਿਲਕੁਲ ਜੀ, ਉਸ ਪੰਡਾਲ ਦੇ ਵਿੱਚ ਵੀ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ, ਇਹਨਾਂ ਸਮਰਥਕ ਪਹੁੰਚੇ ਤੇ ਸਟੇਜ ਦੇ ਉੱਤੇ ਵੀ ਲੀਡਰਸ਼ਿਪ ਮੌਜੂਦ ਸੀ। ਸੋ ਆਖਰ ਉੱਥੋਂ ਅੰਮ੍ਰਿਤਪਾਲ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਹਲਕੇ ਤੋਂ ਉਹਨਾਂ ਦੇ ਪਿਤਾ ਸਰਦਾਰ ਤਰਸੇਮ ਸਿੰਘ ਹੋਰਾਂ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ। ਨਾਲ ਸਰਬਜੀਤ ਸਿੰਘ ਖਾਲਸਾ ਸੀਗੇ ਜਿਹੜੇ, ਉਹ ਵੀ ਮੈਂਬਰ ਪਾਰਲੀਮੈਂਟ ਨੇ। ਸੋ ਉਹਨਾਂ ਨੇ ਐਲਾਨ ਕੀਤਾ ਕਿ ਲਓ ਜੀ, ਆਪਣੀ ਨਵੀਂ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ। ਠੀਕ ਹੈ ਜੀ। ਸੋ ਇਹ ਬ੍ਰੈਕਟ ਦੇ ਵਿੱਚ ਵਾਰਸ ਪੰਜਾਬ ਦੇ, ਮੇਨ ਨਾਮ ਅਕਾਲੀ ਦਲ। ਸੋ ਇਸੇ ਨਾਮ ਤੇ ਪਾਰਟੀ ਬਣਦਿਆਂ ਹੀ ਮਤਲਬ ਕਿ ਕਈ ਤਰ੍ਹਾਂ ਦੀਆਂ ਚਰਚਾਂ ਦਾ ਛਿੜਨੀਆਂ ਸੀ। ਪਰ ਜੇਕਰ ਮੈਂ ਉਸ ਕਾਨਫਰੰਸ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਬਕਾਇਦਾ ਤੌਰ ਤੇ ਉੱਥੋਂ ਐਲਾਨ ਕੀਤਾ ਗਿਆ ਕਿ ਜੀ ਇਹ ਪਾਰਟੀ ਸਰਬ ਧਿਰਾਂ ਨੂੰ ਨਾਲ ਲੈ ਕੇ, ਸਾਰੇ ਪੰਜਾਬ ਨੂੰ ਨਾਲ ਲੈ ਕੇ, ਸਾਰੇ ਧਰਮਾਂ ਨੂੰ ਨਾਲ ਲੈ ਕੇ, ਸਾਰੇ ਮੁੱਦਿਆਂ ਨੂੰ ਨਾਲ ਲੈ ਕੇ ਚੱਲੂਗੀ। ਏਜੰਡਾ ਇਹ ਪੇਸ਼ ਕੀਤਾ ਗਿਆ। ਇਸ ਏਜੰਡੇ ਨੂੰ ਧਿਆਨ 'ਚ ਰੱਖਦੇ ਉਹਨਾਂ ਨੇ ਗੱਲ ਬੇਰੁਜ਼ਗਾਰੀ ਦੀ ਵੀ ਕੀਤੀ, ਗੱਲ ਨਸ਼ੇ ਦੀ ਵੀ ਕੀਤੀ, ਗੱਲ ਪੰਜਾਬ ਦੀ ਕਿਸਾਨੀ ਦੀ ਵੀ ਕੀਤੀ, ਪੰਜਾਬ ਦੇ ਵਾਤਾਵਰਨ ਦੀ ਕੀਤੀ, ਪੰਜਾਬ ਦੇ ਮੁੱਦਿਆਂ ਨੂੰ ਵੀ ਛੂਹਿਆ ਤੇ ਉਸ ਨੂੰ ਲੈ ਕੇ ਮਤੇ ਵੀ ਪੇਸ਼ ਕੀਤੇ ਕਿ ਆਹ ਕੁਛ ਕਰਨਾ ਏਜੰਡਾ ਹੈ ਨਾ। ਤੇ ਨਾਲ ਦੀ ਨਾਲ ਕਮੇਟੀਆਂ ਵੀ ਐਲਾਨਤੀਆਂ ਕਿ ਅਸੀਂ ਆਹ ਕਮੇਟੀਆਂ, ਜਿਨ੍ਹਾਂ 'ਚ 5 ਮੈਂਬਰੀ ਜਿਹੜੀ ਕਮੇਟੀ ਆ ਉਹਦੇ ਵਿੱਚ ਸਰਦਾਰ ਤਰਸੇਮ ਸਿੰਘ ਹੋਰੀ ਹੈ ਨਾ, ਇਸੇ ਤਰ੍ਹਾਂ ਮਤਲਬ ਕਿ ਸਰਜੀਤ ਸਿੰਘ ਖਾਲਸਾ, ਫਿਰ ਅਮਰਜੀਤ ਸਿੰਘ ਹੋਰੀ ਹੈ ਨਾ, ਫਿਰ ਹਰਭਜਨ ਸਿੰਘ ਹੋਰੀ ਤੇ ਸੁਰਜੀਤ ਸਿੰਘ ਹੋਰੀ। ਸੋ ਇਸ ਤਰ੍ਹਾਂ 5 ਮੈਂਬਰੀ ਕਮੇਟੀ ਵੀ ਹੈ। ਫਿਰ ਇੱਕ 3 ਮੈਂਬਰੀ ਕਮੇਟੀ ਬਣੀ ਹੈ, ਇੱਕ 7 ਮੈਂਬਰੀ ਕਮੇਟੀ ਬਣੀ ਹੈ ਜਿਹੜੀ ਅਗਲੀ ਸੰਵਿਧਾਨ ਦੀ ਸਾਰੀ ਰੂਪ ਰੇਖਾ ਲਿਖੂਗੀ। ਸੋ ਇਸ ਤਰ੍ਹਾਂ ਵਿਸਾਖੀ ਦੇ ਉੱਤੇ ਜਾ ਕੇ ਕਹਿੰਦੇ ਫਿਰ ਚੋਣ ਕਰਾ ਕੇ ਪੂਰੀ ਟੀਮ ਸਾਹਮਣੇ ਆ ਜਾਏਗੀ। ਫਿਲਹਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਹੋਰੀ ਇਸ ਨਵੇਂ ਅਕਾਲੀ ਦਲ ਵਾਰਸ ਪੰਜਾਬ ਦੇ ਪ੍ਰਧਾਨ ਹੋਣਗੇ। ਵੈਸੇ ਪਹਿਲਾਂ ਚਰਚਾਵਾਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹੋਰਾਂ ਨੂੰ ਪ੍ਰਧਾਨ ਬਣਾਉਣ ਦੀਆਂ ਸੀਗੀਆਂ। ਫਿਰ ਕੁਝ ਧਿਰਾਂ ਦੇ ਵੱਲੋਂ ਇਹ ਵੀ ਇਤਰਾਜ਼ ਕਹਿੰਦੇ ਪ੍ਰਗਟਾਏ ਗਏ ਕਿ ਵੀ ਇਹ ਤਾਂ ਫਿਰ ਪਰਿਵਾਰਵਾਦ ਵਾਲੀ ਉਹ ਰਾਜਨੀਤੀ ਆ, ਹੈ ਨਾ। ਸੋ ਇਹ ਇਸ ਲਈ ਫਿਰ ਉਹ ਕਹਿੰਦੇ ਕਿ ਲੈ ਦੇ ਕੇ ਸਾਰਿਆਂ ਦੀ ਸਹਿਮਤੀ ਅੰਮ੍ਰਿਤਪਾਲ ਸਿੰਘ ਤੇ ਬਣੀ ਆ। ਫਿਲਹਾਲ ਅੱਗੇ ਜਾ ਕੇ ਜੋ ਪ੍ਰਕਿਰਿਆ ਤੈਅ ਹੋਊਗੀ ਉਹ ਮੈਂ ਦੇਖਾਂਗੇ। ਸੋ ਪਾਰਟੀ ਦਾ ਗਠਨ ਹੋ ਗਿਆ, ਪਾਰਟੀ ਦਾ ਐਲਾਨ ਹੋ ਗਿਆ। ਉੱਥੋਂ ਉਹਨਾਂ ਨੇ ਏਜੰਡੇ ਪੰਜਾਬ ਨੂੰ ਧਿਆਨ 'ਚ ਰੱਖ ਕੇ ਪੇਸ਼ ਕੀਤੇ। ਪਰ ਜਿਹੜੀਆਂ ਸੁਹਿਰਦ ਧਿਰਾਂ ਪੰਜਾਬ ਦੇ ਵੱਖ-ਵੱਖ ਪਹਿਲੂਆਂ ਤੋਂ ਰਾਜਨੀਤਿਕ ਤੌਰ ਤੇ ਇਹਨੂੰ ਵਾਚਦੀਆਂ ਨੇ, ਉਹ ਕਹਿੰਦੇ ਕਿ ਬੇਸ਼ੱਕ ਏਜੰਡਿਆਂ ਦੇ ਵਿੱਚ ਲੱਗਿਆ ਕਿ ਇਹ ਸੰਵਿਧਾਨਕ ਦਾਇਰੇ ਵਾਲੀ ਪਾਰਟੀ ਆ, ਹੈ ਨਾ, ਪਰ ਮੰਚ ਦੇ ਪਿੱਛੇ ਲੱਗੀਆਂ ਤਸਵੀਰਾਂ ਤੇ ਮੰਚ ਤੋਂ ਹੋਈਆਂ ਤਕਰੀਰਾਂ, ਹੈ ਨਾ, ਇਹ ਦੋ ਚੀਜ਼ਾਂ ਕਹਿੰਦੇ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਸਿਰਫ ਪੰਥਕ ਸਿਆਸਤ ਤੋਂ ਵੀ ਗਰਮ ਪੰਥਕ ਸਿਆਸਤ ਦੇ ਨੇੜੇ ਹੀ ਰੱਖਣਗੀਆਂ। ਠੀਕ ਆ। ਇਹ ਇਸੇ ਲਈ ਸ਼ਾਇਦ ਸਿਮਰਜੀਤ ਸਿੰਘ ਮਾਨ ਸਭ ਤੋਂ ਵੱਧ ਇਸ ਮੁੱਦੇ ਤੇ ਬੋਲੇ ਨੇ ਕਿ ਜੇ ਤੁਸੀਂ ਸਿੱਧੇ ਰੂਪ 'ਚ ਖਾਲਸਾ ਦੇ ਮੁੱਦੇ ਤੇ ਨਹੀਂ ਆਉਂਦੇ ਫਿਰ ਨਹੀਂ ਹੈਗਾ ਜੀ, ਫਿਰ ਸਾਨੂੰ ਪਰਵਾਹ ਨਹੀਂ। ਜਦੋਂ ਕਿ ਸਿਮਰਜੀਤ ਮਾਨ ਵੀ ਚੋਣਾਂ ਦੇ ਸਮੇਂ ਦੂਏ ਏਜੰਡਿਆਂ ਤੇ ਆ ਜਾਂਦੇ ਨੇ, ਹੈ ਨਾ। ਤੇ ਪਰ ਸੰਵਿਧਾਨਕ ਤੌਰ ਤੇ ਜਿਹੜੀ ਪਾਰਟੀ ਰਜਿਸਟਰਡ ਆ ਉਹ ਵੀ ਲੋਕਤੰਤਰ ਤਰੀਕੇ ਨਾਲ ਆ, ਉੱਥੇ ਵੀ ਉਹਨਾਂ ਨੇ ਇਹ ਏਜੰਡਾ ਨਹੀਂ ਦਿੱਤਾ ਹੋਇਆ। ਪਰ ਉਹ ਇਸ ਮੌਕੇ ਇਹ ਕਿ ਕਿਤੇ ਮੇਰਾ ਕੋਲ ਜੋ ਕੁਛ ਹੈਗਾ ਉਹ ਨਾ ਖੁੱਸ ਜਾਵੇ, ਇਸ ਲਈ ਉਹਨਾਂ ਨੂੰ ਫਿਕਰ ਸੀਗਾ, ਤਾਂ ਉਹਨਾਂ ਨੇ ਇਹ ਤੈਅ ਕੀਤਾ। ਸੋ ਫਿਲਹਾਲ ਸਭ ਦੀਆਂ ਨਜ਼ਰਾਂ ਹੁਣ ਇਹਨਾਂ ਦੀ ਅਗਲੀ ਗਤੀਵਿਧੀਆਂ ਤੇ ਹੋਣਗੀਆਂ ਕਿ ਪਾਰਟੀ ਕਿਹੜੇ ਮੁੱਦਿਆਂ ਨੂੰ ਲੈ ਕੇ, ਕਿਸ ਰੂਪ ਦੇ ਵਿੱਚ, ਕਿਸ ਧਿਰ ਨੂੰ ਲੈ ਕੇ ਕਿਸ ਤਰ੍ਹਾਂ ਅੱਗੇ ਵੱਧਦੀ ਆ। ਕਿਉਂਕਿ ਪ੍ਰਵੀਨ ਜੀ ਇਹ ਤਾਂ ਹੈ ਨਾ ਕਿ ਅਕਾਲੀ ਦਲ ਨਵਾਂ ਇੱਕ ਹੋਰ ਬਣਿਆ, ਪਰ ਪੰਜਾਬ ਦੇ ਵਿੱਚੋਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਮੰਨਫੀ ਨਹੀਂ ਹੋਇਆ ਜੀ। ਪਰ ਉਹ ਜਦੋਂ ਕਿਸੇ ਹੋਰ ਨਵੇਂ ਨਾਮਾਂ ਦੇ ਹੇਠ ਆਇਆ ਤਾਂ ਉਹ ਪ੍ਰਵਾਨ ਵੀ ਨਹੀਂ ਚੜਿਆ। ਸੋ ਅੱਜ ਦੀ ਤਰੀਕ ਦੇ ਵਿੱਚ ਫਿਰ ਪੰਜਾਬ 'ਚ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਹੁੰਦੀ ਆ, ਪਰ ਉਹ ਸਾਰੇ ਕਹਿੰਦੇ ਕਿ ਬਾਦਲ ਪਰਿਵਾਰ ਨਹੀਂ, ਹੈ ਨਾ। ਜਾਂ ਕਦੇ ਟੋੜਾ ਸਾਹਿਬ ਦੇ ਨਾਂ ਤੇ ਬਣਿਆ ਤੇ ਸਰਬਿੰਦ ਅਕਾਲੀ ਦਲ ਉਹ ਵੀ ਸਿਰੇ ਨਹੀਂ ਚੜਿਆ, ਰਵਿੰਦਰ ਵਾਲਾ ਵੀ ਅਕਾਲੀ ਦਲ ਬਣਿਆ ਹੋਇਆ, ਹੈ ਨਾ। ਸੋ ਇਹ ਸਿਮਰਜੀਤ ਮਾਨ ਵਾਲਾ ਵੀ ਹੈਗਾ। ਸੋ ਇਸ ਲਈ ਕੀ ਇਹ ਨਵੇਂ ਨਾਂ ਹੇਠ ਜਿਹੜਾ ਅਕਾਲੀ ਦਲ ਆਇਆ ਇਹ ਕਿਸ ਤਰ੍ਹਾਂ ਅੱਗੇ ਵਧੇਗਾ, ਇਹਦੇ ਉੱਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ। ਜੀ ਬਿਲਕੁਲ।